ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਜਨਵਰੀ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਫੀਲਡ ਮਾਰਸ਼ਲ ਆਸਿਮ ਮੁਨੀਰ ਡਿਫੈਕਟੋ ਮਿਲਟਰੀ ਰਾਜ ਡੇ 50। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਗੂੜੀਆਂ ਸੰਘਣੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਇੱਕ ਤਾਂ ਅਸੀਂ ਗੱਲਬਾਤ ਅੱਜ ਜ਼ਰੂਰੀ ਕਰਨੀ ਹੈ ਕਿਉਂਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਬਹੁਤ ਵੱਡੀ ਇੱਕ ਇੰਟਰਨੈਸ਼ਨਲ ਜ਼ਿੰਮੇਵਾਰੀ ਲੱਭਣ ਵਾਲੀ ਹੈ। ਉਹਦੇ 'ਤੇ ਗੱਲ ਕਰਨੀ ਹੈ ਕਿਉਂਕਿ ਬੜਾ ਉਹਨਾਂ ਦੇ ਕੋਲ ਇੱਕ ਭਾਰਾ ਪੋਰਟਫੋਲੀਓ ਜਿਹੜਾ ਉਹਨਾਂ ਨੂੰ ਲੱਭਣ ਲੱਗਾ ਜਾਂ ਜ਼ਿੰਮੇਵਾਰੀ ਉਹਨਾਂ ਦੀ ਲੱਗਣ ਲੱਗੀ ਹੈ, ਉਹ ਹੁਣ ਕਿਸ ਤਰ੍ਹਾਂ ਨਿਭਾਉਣਗੇ ਪਾਕਿਸਤਾਨ ਲਈ, ਉਹਦੇ 'ਚ ਕਿਹੋ ਜਿਹੀ ਸ਼ਾਨ ਪੈਦਾ ਕਰਨਗੇ, ਇਹਦੇ 'ਤੇ ਅਸੀਂ ਗੱਲਬਾਤ ਕਰਨੀ ਹੈ। ਫਿਰ ਜੁਨੇਦ ਸਫਦਰ ਦਾ ਵਿਆਹ ਹੋ ਰਿਹਾ, ਉਹਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਬੜਾ ਰੌਲਾ ਗੌਲਾ ਹੈ ਕਿਉਂਕਿ ਪਾਕਿਸਤਾਨੀ ਜਿਹੜੇ ਡਿਜ਼ਾਈਨਰ ਨੇ ਉਹਨਾਂ ਕੋਲੋਂ ਕੱਪੜੇ ਛੱਪੜੇ ਕੋਈ ਨਹੀਂ ਲਏ ਗਏ ਤੇ ਇੰਡੀਆ ਦੇ ਕੋਲੋਂ ਕੱਪੜੇ ਛੱਪੜੇ ਲੈ ਗਏ ਨੇ। ਇੱਕ ਪਾਸੇ ਇਹ ਆਉਂਦੇ ਨੇ ਫਿਤਨਾਤੁਲ ਹਿੰਦੁਸਤਾਨ ਤੇ ਬਨਿਆਨੁਲ ਮਰਸੂਸ ਤੇ ਅਸੀਂ ਜਨਾਬੇ ਵਾਲਾ ਤੁੰਨ ਕੇ ਰੱਖ ਦੇਣਾ ਹਿੰਦੁਸਤਾਨ ਨੂੰ। ਦੂਜੇ ਪਾਸੇ ਆਪਣੇ ਇੱਥੇ ਡਿਜ਼ਾਈਨਰ ਜਿਹੜੇ ਨੇ ਉਹਨਾਂ ਦੇ ਕੋਲੋਂ ਕੋਈ ਕੱਪੜੇ ਛੱਪੜੇ ਕੋਈ ਨਹੀਂ। ਗਾਣੇ ਵੀ ਸਾਰੇ ਇੰਡੀਆ ਦੇ ਹੀ ਚੱਲੇ ਨੇ ਤੇ ਕੱਪੜੇ ਵੀ ਸਾਰੇ ਇੰਡੀਆ ਦੇ ਹੀ ਚੱਲੇ ਨੇ। ਉਹਦੇ 'ਤੇ ਵੀ ਗੱਲਬਾਤ ਕਰਨੀ ਹੈ। ਭਾ ਸਫਦਰ 'ਤੇ ਵੀ ਜ਼ਰੂਰ ਗੱਲ ਕਰਾਂਗੇ ਕਿਉਂਕਿ ਭਾ ਸਫਦਰ ਨੂੰ ਨਾ ਨਵੇਂ ਲੀੜੇ ਲੈ ਕੇ ਦਿੱਤੇ ਨੇ ਤੇ ਨਾ ਉਹ ਉਹਨਾਂ ਦੇ ਉੱਤੇ ਕੋਈ ਨਵੇਂ ਬੀੜੇ ਹੀ ਲਵਾ ਦਿੰਦੇ। ਚਲੋ ਅਗਰ ਲੀੜੇ ਨਹੀਂ ਸੀ ਤੇ ਇਹ ਲੀੜੇ ਕੀ ਹੁੰਦੇ ਨੇ, ਬੀੜੇ ਕੀ ਹੁੰਦੇ ਨੇ, ਇਹਦੇ 'ਤੇ ਵੀ ਗੱਲ ਕਰਾਂਗੇ। ਤੇ ਬਹਰਹਾਲ ਲੋਈ ਵੀ ਪੁਰਾਣੀ ਸੀ ਭਾ ਦੀ, ਤੇ ਬਲਕਿ ਲੋਈ ਤੇ ਮੁੰਡੇ ਦੀ ਵੀ ਪੁਰਾਣੀ ਸੀ ਤੇ ਲੁਗਾਈ ਨਵੀਂ ਸੀ, ਲੋਈ ਪੁਰਾਣੀ ਸੀ। ਲੁਗਾਈ ਕਹਿੰਦੇ ਨੇ ਬੇਗਮ ਨੂੰ, ਮਤਲਬ ਬੇਗਮ ਉਹਨਾਂ ਦੀ ਨਵੀਂ ਹੈ, ਲੋਈ ਉਹਨਾਂ ਦੀ ਪੁਰਾਣੀ ਸੀ। ਇਹ ਸਾਰੀਆਂ ਗੱਲਾਂ ਕਰਦੇ ਹਾਂ ਲੇਕਿਨ ਪਹਿਲਾਂ ਜ਼ਰਾ ਇਹ ਕੁਝ ਸੀਰੀਅਸ ਗੱਲਾਂ ਕਰ ਲਈਏ। ਇਹ ਮੁੰਨਾ ਮੁਨੀਬ ਜਿਹੜਾ ਹੈ ਉਹਨੇ ਇੱਕ ਨਵਾਂ ਸ਼ੋਸ਼ਾ ਛੱਡਿਆ। ਉਹਨੇ ਕਿਹਾ, ਉਹਨੇ ਹੁਣ ਨਵਾਂ ਨਾਂ ਰੱਖ ਦਿੱਤਾ ਜਰਨੈਲਾਂ ਦਾ। ਰੱਖਣਾ ਬਣਦਾ ਵੀ ਹੈ ਕਿਉਂਕਿ ਉਹ ਕਰਨ ਤੇ ਸਿਆਸਤ ਹੀ ਰਹੇ ਤੇ ਉਹਨਾਂ ਨੇ ਨਾਂ ਹੀ ਉਹਨਾਂ ਦਾ ਉਹ ਰੱਖ ਦਿੱਤਾ ਹੁਣ ਸਿਆਸੀ ਹਲਕੇ, ਕਿਉਂਕਿ ਉਹ ਵੀ ਤੰਗ ਆ ਗਏ ਨੇ ਮੇਰਾ ਖਿਆਲ ਜਰਨੈਲ ਵੀ। ਅਸੀਂ ਉਹਨਾਂ ਨੂੰ ਕਹਿ ਕੇ ਵੀ ਤੁਸੀਂ ਸਿਆਸਤ ਕਰਦੇ ਹੋ, ਤੁਸੀਂ ਸਿਆਸਤ ਕਰਦੇ ਹੋ, ਤੁਸੀਂ ਸਿਆਸਤ ਕਰਦੇ ਹੋ, ਉਹ ਹੁਣ ਤੰਗ ਆ ਗਏ ਨੇ। ਉਹਨਾਂ ਕਿਹਾ ਆ ਲਓ ਫਿਰ ਅਸੀਂ ਸਿਆਸਤ ਕਰਦੇ ਹਾਂ ਤੇ ਫਿਰ ਆ ਲਓ ਫੜੋ ਅਸੀਂ ਸਿਆਸਤ ਹੀ ਕਰਾਂਗੇ। ਹੁਣ ਇਹ ਜਿਹੜੀ ਸੂਰਤ ਹਾਲ ਹੈ ਇਹਦੇ ਵਿੱਚ ਮੁੰਨੇ ਮੁਨੀਬ ਨੇ ਉਹਨਾਂ ਨੂੰ ਇੱਕ ਤਾਂ ਸਿਆਸੀ ਲੋਕ ਦਾ ਨਾਂ ਦੇ ਦਿੱਤਾ ਤੇ ਸਿਆਸੀ ਹਲਕੇ, ਬਲਕਿ ਹੁਣ ਜਰਨੈਲ ਨਹੀਂ ਕਿਹਾ ਜਾਏਗਾ ਕਿਉਂਕਿ ਜਦੋਂ ਜਰਨੈਲ ਕਹਿੰਦੇ ਨੇ ਤੇ ਉਸ ਵੇਲੇ ਜ਼ਾਹਿਰ ਹੈ ਤਨਕੀਦ ਵਗੈਰਾ ਬਹੁਤੀ ਹੁੰਦੀ ਹੈ। ਤੇ ਮੁੰਨੇ ਮੁਨੀਬ ਨੇ ਸੋਚਿਆ ਵੀ ਇਹਨਾਂ ਦਾ ਨਵਾਂ ਹੀ ਨਾਂ ਰੱਖੋ, ਸਿਆਸੀ ਹਲਕੇ ਕਹਿਣਾ ਸ਼ੁਰੂ ਕਰ ਦਿਓ ਤਾਂ ਕਿ ਕੋਈ ਤਨਕੀਦ ਕਰ ਹੀ ਨਾ ਸਕੇ। ਤੇ ਉਹਨੇ ਖਬਰ ਇਹ ਦਿੱਤੀ ਹੈ ਕਿ ਜੀ ਸਿਆਸੀ ਹਲਕਿਆਂ 'ਚ ਸੋਚਿਆ ਜਾ ਰਿਹਾ ਹੈ ਕਿ ਵੋਟਿੰਗ ਦੀ ਉਮਰ ਜਿਹੜੀ ਹੈ ਉਹਦੇ 'ਚ ਤਰਮੀਮ ਕੀਤੀ ਜਾਵੇ। ਅੱਛਾ, ਜੁਨੇਦ ਸਲੀਮ ਸਾਹਿਬ ਵੈਸੇ ਪਹਿਲਾਂ ਇਹ ਖਬਰ ਦੇ ਚੁੱਕੇ ਨੇ ਲੇਕਿਨ ਹੁਣ ਮੁੰਨਾ ਮੁਨੀਬ ਜਿਹੜਾ ਉਹ ਉਹਨਾਂ ਦੀ ਖਬਰ ਨੂੰ ਲੈ ਕੇ ਗਾਂਹ ਤੁਰਿਆ ਹੈ ਤੇ ਉਹ ਕਹਿ ਰਿਹਾ ਵੀ ਸਿਆਸੀ ਹਲਕਿਆਂ 'ਚ ਗੱਲਬਾਤ ਹੋ ਰਹੀ ਹੈ। ਅਗਰ ਕੋਈ 25 ਸਾਲ ਤੋਂ ਪਹਿਲਾਂ ਰੁਕਨ ਕੌਮੀ ਅਸੈਂਬਲੀ ਨਹੀਂ ਬਣ ਸਕਦਾ ਤੇ ਵੋਟਰ ਕਿਵੇਂ ਬਣ ਸਕਦਾ ਹੈ? ਗੱਲ ਠੀਕ ਹੈ, ਅੱਗੇ ਤੁਰਨੇ ਤਜਜ਼ੀਆ ਇੱਥੇ ਕਰਾਂਗੇ ਅਸੀਂ ਬਾਅਦ ਦੇ ਵਿੱਚ ਵੀ ਇੰਜ ਹੋ ਸਕਦਾ ਕਿ ਨਹੀਂ, ਲੇਕਿਨ ਅੱਗੇ ਤੁਰਨੇ। ਤੇ 18 ਸਾਲ ਦਾ ਵੋਟਰ ਕਿਸ ਤਰ੍ਹਾਂ ਹੋ ਸਕਦਾ? ਵੋਟਰ ਲਈ ਵੀ 25 ਸਾਲ ਦੀ ਉਮਰ ਕਰ ਦੇਣੀ ਚਾਹੀਦੀ ਹੈ ਤਾਂ ਕਿ ਉਹ ਦਿਮਾਗੀ ਤੌਰ 'ਤੇ ਪੂਰਾ ਬਾਲਗ ਹੋ ਜਾਏ। ਇਹਦਾ ਮਕਸਦ ਇਹ ਕਿ ਨੌਜਵਾਨ ਬੱਚੇ ਇਮਰਾਨ ਖਾਨ ਦੇ ਕਰਿਜ਼ਮੇ ਦੀ ਤਰਫ ਮਾਇਲ ਹੋ ਜਾਂਦੇ ਨੇ। ਸ਼ਾਇਦ ਇਹਨੂੰ ਕਾਊਂਟਰ ਕਰਨ ਵਾਸਤੇ ਇਹ ਕੰਮ ਜਿਹੜਾ ਉਹ ਕਰਨਾ ਜ਼ਰੂਰੀ ਹੈ। ਅੱਛਾ, ਗੱਲ ਤੇ ਮੈਂ ਆਖਿਆ ਵੀ ਜਿਹੜਾ ਪੰਨੋ ਹੀ ਲਾਲ ਹੈ ਤੇ ਇਹ ਜਿਹੜੇ ਸਿਆਸੀ ਹਲਕੇ ਨੇ ਇਹ ਗੱਲ ਨੂੰ ਬਹੁਤ ਦੂਰ ਹੀ ਲੈ ਜਾਂਦੇ ਨੇ। ਪਹਿਲੀ ਗੱਲ ਕਿ ਇਸ ਤਰ੍ਹਾਂ ਸੋਚਿਆ ਗਿਆ ਹੋਏਗਾ ਸਿਆਸੀ ਹਲਕਿਆਂ 'ਚ ਕਿ ਨਹੀਂ? ਬਿਲਕੁਲ ਸੋਚਿਆ ਗਿਆ ਹੋਏਗਾ। ਕਦੀ ਅਕਲ ਦੀ ਗੱਲ ਤੇ ਉੱਥੇ ਸੋਚਣੀ ਨਹੀਂ। ਮੈਨੂੰ ਤਾਂ ਲੱਗਦਾ ਵੀ ਉੱਤੇ ਦਿਮਾਗ ਹੀ ਨਹੀਂ ਹੈਗਾ। ਦਿਮਾਗ ਅਸੀਂ ਨਾਰਮਲ ਲੋਕ ਆਉਂਦੇ, ਪਿੰਡਾਂ 'ਚ ਕਈ ਬੰਦੇ ਦਿਮਾਗ ਵੀ ਆਉਂਦੇ ਨੇ। ਉਤਲਾ ਖਾਨਾ ਖਾਲੀ ਹੈ, ਜਿਵੇਂ ਉਹ ਬਾਜੀ ਦੇ ਬਾਰੇ ਇੱਕ ਮੁਸਲਿਮ ਲੀਗ ਨੂਨ ਦੀ MP ਨੇ ਆਪੇ TV 'ਤੇ ਬਹਿ ਕੇ ਕਹਿ ਦਿੱਤਾ ਸੀ ਵੀ ਉਹਦਾ ਉਤਲਾ ਖਾਨਾ ਖਾਲੀ ਹੈ, ਬਾਜੀ ਮਰੀਮ ਦਾ। ਇਹ ਸਾਡੇ ਜਿਹੜੇ ਇਸ ਵੇਲੇ ਸਿਆਸੀ ਹਲਕਿਆਂ ਵਾਲੇ ਚੰਦ ਜਰਨੈਲ ਨੇ ਇੱਥੇ ਵੀ ਉਤਲਾ ਖਾਨਾ ਖਾਲੀ ਹੈ ਕਿਉਂਕਿ ਹੁਣ ਤੱਕ ਜਿੰਨੇ ਕੰਮ ਕੀਤੇ ਨੇ ਉਹਨਾਂ ਕੰਮਾਂ 'ਚ ਮਾਸ਼ਾਅੱਲਾ ਜਿਹੜੀਆਂ ਇੱਜ਼ਤਾਂ ਇਹਨਾਂ ਨੇ ਸਮੇਟੀਆਂ ਨੇ ਉੱਥੋਂ ਤੇ ਇਹ ਹਿਸਾਬ ਲੱਗਦਾ ਵੀ ਇਹ ਵੀ ਸੋਚ ਸਕਦੇ ਨੇ। ਅੱਛਾ, ਹੁਣ ਇਹ ਸੋਚ ਕੇ ਪਹਿਲਾਂ ਤਾਂ ਜ਼ਰਾ ਇਹ ਗੱਲ ਕਰ ਲਈਏ ਵੀ ਇਹ ਸੋਚ ਕੇ ਇਹ ਕਰਨਗੇ ਕੀ? ਮਤਲਬ ਮੈਂ ਤਾਂ ਪਹਿਲਾਂ ਇਸ ਗੱਲ 'ਤੇ ਪਰੇਸ਼ਾਨ ਹੈ ਵੀ ਇਹ ਉਮਰ ਦੇ ਹਿਸਾਬ ਨਾਲ ਅਗਰ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ, ਹੋ ਸਕਦਾ ਨਵਾਂ ਕਾਨੂੰਨ ਬਣਾ ਦੇਣ ਵੀ ਫਲਾਨੀ ਉਮਰ 'ਚ ਵਿਆਹ ਕਰ ਸਕਦੇ ਹੋ, ਫਲਾਨੀ ਉਮਰ 'ਚ ਬੱਚਾ ਪੈਦਾ ਕਰ ਸਕਦੇ ਹੋ, ਫਲਾਨੀ ਉਮਰ 'ਚ ਮਰ ਸਕਦੇ ਹੋ ਸਕਦਾ ਹੈ ਮਰਨ ਦੀ ਵੀ ਕੋਈ ਉਮਰ ਮੁਕਰਰ ਕਰ ਦੇਣ ਕਿ ਜਿਹੜਾ ਬੰਦਾ ਉਹਨੇ 90 ਸਾਲਾਂ 'ਚ ਜ਼ਰੂਰ ਮਰ ਜਾਣਾ। ਉਹਦੀ ਵਜ੍ਹਾ ਕੀ ਹੈ? ਇਹ ਯਾਦ ਹੈ ਤੁਹਾਨੂੰ ਕਿ ਨੂਨ ਲੀਗ ਜਿਹੜੀ ਹੈ ਇਹ ਮੁਰਦਿਆਂ ਦੇ ਵੋਟ ਬੜੇ ਪਾਉਂਦੀ ਹੈ। ਬੰਦੇ ਜਿਹੜੇ ਮਰ ਜਾਂਦੇ ਨਾ ਪਿੰਡਾਂ 'ਚ ਉਹਨਾਂ ਦੇ ਫਿਰ ਜਾਲੀ ਵੋਟ ਜਿਹੜੇ ਆਪਣੇ ਵਾਲੇ ਪਾਸੇ ਭੁਗਤਾਈ ਜਾਂਦੇ ਨੇ। ਇਸ ਲਈ ਜਿੰਨੇ ਬੰਦੇ ਮਰੀ ਜਾਂਦੇ ਨੇ ਉਹ ਵੋਟਰ ਇਹਨਾਂ ਦੇ ਬਣੀ ਜਾਂਦੇ ਨੇ। ਇਸ ਲਈ ਇਹ ਵੀ ਹੋ ਸਕਦਾ ਹੈ ਵੀ ਬੰਦਿਆਂ 'ਤੇ ਪਾਬੰਦੀ ਲਾ ਦੇਣ ਵੀ ਤੁਸੀਂ 80 ਦੀ ਉਮਰ 'ਚ, 70 ਦੀ ਉਮਰ 'ਚ, 90 ਦੀ ਉਮਰ 'ਚ ਤੁਸੀਂ ਮਰਨਾ ਜ਼ਰੂਰ ਹੈ ਬਈ। ਲੇਕਿਨ ਇਹ ਜ਼ਰਾ ਨੌਜਵਾਨਾਂ ਵਾਲੇ ਪਾਸੇ ਆ ਜਾਈਏ। ਇਹਨਾਂ ਨੂੰ ਕੀ ਹੁਣ ਕੋਈ ਸ਼ੱਕ ਰਹਿ ਗਿਆ? ਇਹਨਾਂ ਨੂੰ ਲੱਗਦਾ ਇਹ ਹੈ ਵੀ ਚਲੋ 18 ਤੋਂ 25 ਵਾਲੇ 7 ਸਾਲ ਵਾਲੇ ਤੇ ਇਮਰਾਨ ਖਾਨ ਦੇ ਨਾਲ ਨੇ ਤੇ ਉਤਲੇ ਕਿਹਦੇ ਨਾਲ ਨੇ? ਜਿਹੜੇ 25 ਤੋਂ ਉੱਤੇ ਨੇ ਉਹ ਕਿਹਦੇ ਨਾਲ ਨੇ? ਹੁਣ
ਤੇ ਖਵਾਤੀਨ ਕਿਹਨਾਂ ਦੇ ਨਾਲ ਨੇ, ਤੇ ਮਾਵਾਂ ਭੈਣਾਂ ਬੀਬੀਆਂ ਜਿਹੜੀਆਂ ਨੇ ਉਹਨਾਂ ਨੇ ਵੋਟ ਕਿੱਥੇ ਪਾਉਣਾ ਹੈ। ਇਹ ਮੈਂ ਆਨਾ ਵੀ ਇਹ ਬਿਲਕੁਲ ਹੀ ਸਿਆਸੀ ਹਲਕਿਆਂ ਦਾ ਤੇ ਬਿਲਕੁਲ ਹੀ ਮੈਂ ਆਨਾ ਵੀ ਦਿਮਾਗ ਹੀ ਜਿਹੜਾ ਫੇਲ ਹੀ ਹੋ ਗਿਆ ਹੈ। ਲੋਕਾਂ ਦੇ ਗੁਰਦੇ ਫੇਲ ਹੁੰਦੇ ਨੇ, ਇਹਨਾਂ ਦਾ ਦਿਮਾਗ ਫੇਲ ਹੋ ਗਿਆ ਹੈ। ਲੇਕਿਨ ਦੂਜੀ ਗੱਲ ਹੈ ਕਿ ਕੀ ਇਹ ਗੱਲ ਤੋੜ ਅੱਪੜ ਸਕੇਗੀ? ਨਾ, ਇਹ ਐਵੇਂ ਬਕਵਾਸ ਹੈ ਇਹਨਾਂ ਦੀ, ਜਿਹਦੀ ਵੀ ਇਹ ਸੋਚ ਹੈ ਬਿਲਕੁਲ ਬਕਵਾਸ ਸੋਚ ਹੈ। ਉਹਦੀ ਵਜ੍ਹਾ ਇੱਕ ਤੇ ਬਾਹਰੋਂ ਜਿੱਥੋਂ ਮਾਲ ਪਾਣੀ ਲੈਂਦੇ ਨੇ ਉਹਨਾਂ ਨੇ ਇਹਨਾਂ ਦੇ ਮਗਰ ਲਿੱਤਰ ਪੈ ਕੇ ਚੜ ਜਾਣਾ, ਲਿੱਤਰ ਲੈ ਕੇ। ਉਹਦੀ ਵਜ੍ਹਾ ਉਹਨਾਂ ਨੇ ਕਹਿਣਾ ਹੈ ਵੀ ਵੇਖੋ ਯੂਰਪੀ ਯੂਨੀਅਨ ਦੀ ਰਿਪੋਰਟ ਅਸੀਂ ਤੁਹਾਡੇ ਵਾਸਤੇ ਡੱਕ ਲਈ, ਅਸੀਂ ਵੇਖੋ ਕਾਮਨਵੈਲਥ ਦੀ ਰਿਪੋਰਟ ਤੁਹਾਡੇ ਵਾਸਤੇ ਡੱਕ ਲਈ, ਤੁਸੀਂ ਇਲੈਕਸ਼ਨ ਖੋਲ੍ਹਿਆ, ਤੁਸੀਂ ਪ੍ਰਿੰਟ ਆਊਟ ਕੱਢੇ ਸਾਦਾ। ਅੱਛਾ, ਇਹ ਤੁਹਾਨੂੰ ਮੈਂ ਇੱਕ ਹੈਰਾਨੀ ਦੀ ਗੱਲ ਦੱਸਦਾ, ਹੋ ਸਕਦਾ ਮੋਹਿਤ ਪੀਰਜ਼ਾਦਾ ਸਾਹਿਬ ਇਸ ਗੱਲ ਦੀ ਗਵਾਹੀ ਦੇਣ ਕਿ ਜਿਸ ਵੇਲੇ ਇਲੈਕਸ਼ਨ ਆ ਰਿਹਾ ਸੀ ਨਾ 2024 ਦਾ, ਉਹ ਤੋਂ 3 ਮਹੀਨੇ ਪਹਿਲੇ ਮੈਂ ਔਰ ਮੋਹਿਤ ਪੀਰਜ਼ਾਦਾ ਸਾਹਿਬ ਤੇ ਕੁਝ ਕਾਮਨ ਫਰੈਂਡ ਸਾਡੇ ਇੱਕ ਅੱਧਾ ਦੋਸਤ ਸੀ, ਅਸੀਂ 3 ਬੰਦੇ ਬੈਠੇ ਸਾਂ, ਤੇ ਉਹਨਾਂ ਨੇ ਪੁੱਛਿਆ ਵੀ ਨਤਾਇਜ ਇਲੈਕਸ਼ਨ ਦੇ ਕੀ ਹੋਣੇ ਨੇ ਤੁਹਾਡੇ ਖਿਆਲ 'ਚ। ਮੈਂ ਕਿਹਾ ਜੀ PTI ਜਿੱਤੇਗੀ, ਲੇਕਿਨ ਇਸ ਵਾਰੀ ਪ੍ਰਿੰਟ ਆਊਟ ਨਿਕਲਣਗੇ ਨਤੀਜਿਆਂ ਦੇ। ਜ਼ਾਹਿਰ ਹੈ ਮੈਂ ਉਸ ਵੇਲੇ ਫਾਰਮ 47 ਦੀ ਗਰਦਾਨ ਤੇ ਨਹੀਂ, ਮਤਲਬ ਉਹਦੀ ਟਰਮ ਤੇ ਨਹੀਂ ਯੂਜ਼ ਕੀਤੀ। ਉਹਨਾਂ ਕਿਹਾ ਜੀ ਉਹ ਕਿਸ ਤਰ੍ਹਾਂ? ਮੈਂ ਕਿਹਾ ਵੋਟ ਗਿਣਨਗੇ ਵਗੈਰਾ ਨਹੀਂ, ਕਿਉਂਕਿ ਵੋਟ ਇੰਨਾ ਨਿਕਲੇਗਾ ਇਮਰਾਨ ਖਾਨ ਦਾ ਕਿ ਗਿਣਨਗੇ ਨਹੀਂ। ਇਹ ਪ੍ਰਿੰਟ ਆਊਟ ਆਪਣਾ ਕੰਪਿਊਟਰ ਦੇ ਵਿੱਚ ਲਿਖਣਗੇ, ਇੱਕ ਉਮੀਦਵਾਰ ਦੇ ਇੰਨੇ, ਇਹਦੇ ਇੰਨੇ, ਇੰਟਰ ਮਾਰਨਗੇ ਤੇ ਪ੍ਰਿੰਟ ਆਊਟ ਕੱਢਣਗੇ ਤੇ ਉਹ ਨਤੀਜਾ ਹੋਏਗਾ। ਉਹੀ ਗੱਲ ਹੋਈ 3-4 ਮਹੀਨਿਆਂ ਬਾਅਦ ਜਿਸ ਵੇਲੇ ਇਲੈਕਸ਼ਨ ਆਇਆ, ਤੇ ਉਹੀ ਉਸ ਤਰੀਕੇ ਨਾਲ ਨਤੀਜੇ ਆਏ। ਮੋਹਿਤ ਪੀਰਜ਼ਾਦਾ ਸਾਹਿਬ ਇਸ ਗੱਲ ਦੇ ਗਵਾਹ ਨੇ। ਉੱਥੇ ਮੇਰੇ ਖਿਆਲ ਵਕਾਰ ਖਾਨ ਸਾਹਿਬ ਵੀ ਬੈਠੇ ਸਨ, ਤੇ ਉਹ ਦੋਵੇਂ ਬੰਦੇ ਇਸ ਗੱਲ ਦੀ ਗਵਾਹੀ ਦੇਣਗੇ ਕਿ ਮੈਂ ਕੋਈ ਇਲੈਕਸ਼ਨ ਤੋਂ 3 ਮਹੀਨੇ ਪਹਿਲਾਂ ਉਹਨਾਂ ਨੂੰ ਦੱਸਿਆ ਸੀ। ਉਹਦੀ ਵਜ੍ਹਾ ਕੀ ਹੈ ਵੀ ਜਿੱਡੇ ਅਕਲਮੰਦ ਨੇ, ਉਹ ਮੈਨੂੰ ਅੰਦਾਜ਼ਾ ਸੀ ਵੀ ਇਹਨਾਂ ਦੇ ਕੋਲੋਂ ਜਿਹੜੀ ਬੇਈਮਾਨੀ ਹੈ ਉਹ ਵੀ ਇਹਨਾਂ ਨੇ ਇਸੇ ਤਰੀਕੇ ਨਾਲ ਹੀ ਕਰਨੀ ਹੈ ਵੀ ਸਰੇਆਮ ਹੀ। ਉਹ ਹੈ ਨਾ ਇੱਕ ਸਰਦਾਰ ਜੀ ਜਿਹੜੇ ਨੇ ਉਹ ਚੌਕ ਦੇ ਵਿੱਚ ਖਲੋਤੇ ਸਨ ਤੇ ਬੰਦੇ ਲੰਘਣ ਡਏ ਸਨ ਲਾਗੋਂ ਚਾਗੋਂ, ਤੇ ਉਹਨਾਂ ਨੂੰ ਜ਼ੋਰ ਕੇ ਛਿੱਕ ਆਈ। ਅੱਛਾ, ਪੰਜਾਬ ਦੇ ਕੁਛ ਇਲਾਕਿਆਂ 'ਚ ਇਹਨੂੰ ਨਿੱਛ ਆਉਂਦੇ ਨੇ, ਕੁਛ ਇਲਾਕਿਆਂ 'ਚ ਇਹਨੂੰ ਛਿੱਕ ਆਉਂਦੇ ਨੇ, ਤੇ ਉਰਦੂ 'ਚ ਛੀਂਕ ਆਉਂਦੇ ਨੇ। ਉਹ ਜਨਾਬ ਉਹ ਨਿੱਛ ਆਈ ਜਾਂ ਛਿੱਕ ਆਈ, ਤੇ ਉਹਨੇ ਜਿਸ ਵੇਲੇ ਮਾਰੀ ਤੇ ਉਹ ਜਿਹੜੀ ਤਹਿਮਤ ਬੰਨੀ ਸੀ ਉਹ ਜਨਾਬ ਥੱਲੇ ਟਹਿ ਪਈ। ਤੁਹਾਨੂੰ ਪਤਾ ਕਿ ਤਹਿਮਤ ਦੇ ਥੱਲੇ ਪਿੰਡਾਂ ਵਾਲੇ ਘੱਟ ਹੀ ਕੋਈ ਸ਼ੈ ਪਾਉਂਦੇ ਨੇ, ਤੇ ਉਹ ਜੇ ਕਿਸੇ ਨੂੰ ਆਖੋ ਤੇ ਆਉਂਦੇ ਨੇ ਫਿਰ ਤਹਿਮਤ ਪਾਉਣ ਦਾ ਮਕਸਦ ਕੀ ਹੋਇਆ ਜੇ ਥੱਲੇ ਹੀ ਕੋਈ ਸ਼ੈ ਪਾਉਣੀ ਹੈ। ਅੱਛਾ ਖੈਰ, ਚਲੋ ਇਹਦੇ ਵਾਲ ਇਸ ਪਾਸੇ ਨਹੀਂ ਜਾਂਦੇ ਬਹੁਤੀ ਗੱਲ। ਇੱਥੇ ਮੁੰਨਾ ਮੁਨੀਬ ਸਾਹਿਬ ਹੀ ਰਿਸਰਚ ਕਰਨ ਤੇ ਚੰਗੇ, ਅਸੀਂ ਉਸ ਪਾਸੇ ਨੂੰ ਨਹੀਂ ਜਾਂਦੇ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਉਹ ਸਰਦਾਰ ਸਾਹਿਬ ਦੀ ਜਿਸ ਵੇਲੇ ਤਹਿਮਤ ਥੱਲੇ ਜਾ ਢਹਿ ਪਾਈ ਨਾ, ਤੇ ਉਹਨੂੰ ਹੁਣ ਬੰਦੇ ਸਾਰੇ ਇਰਦ ਗਿਰਦ ਵੇਖਣ ਲੱਗ ਪਏ ਵੀ ਸਰਦਾਰ ਸਾਹਿਬ ਨਾਲ ਬਣੀ ਕੀ ਹੈ, ਜਿਵੇਂ ਹੈ ਸਿਆਸੀ ਹਲਕਿਆਂ ਨਾਲ ਜੋ ਵੀ ਬਣਦਾ ਹੈ ਹੁਣ। ਤੇ ਉਹਨੇ ਫਿਰ ਉੱਚੀ ਸਾਰੀ ਥੱਲੇ ਨਾਲੇ ਤੇ ਥੱਲੇ ਹੋਇਆ, ਤੇ ਉੱਥੋਂ ਤਹਿਮਤ ਚੁੱਕੀ, ਧੋਤੀ ਚੁੱਕੀ, ਆਪਣੀ ਲੁੰਗੀ ਚੁੱਕੀ ਤੇ ਬੰਨਣੀ ਸ਼ੁਰੂ ਕੀਤੀ, ਤੇ ਨਾਲ ਆਖਿਆ ਵੀ ਅੱਜ ਤੇ ਯਾਦ ਕਰਨ ਵਾਲੇ ਨੇ ਵੀ ਅਖੀਰ ਹੀ ਕਰ ਦਿੱਤੀ ਹੈ। ਮਤਲਬ ਇਹ ਕਿ ਜਦੋਂ ਛਿੱਕ ਮਾਰ ਦਿੰਦੇ ਆਉਂਦੇ ਨੇ ਕਿਸੇ ਨੇ ਯਾਦ ਕੀਤਾ, ਉਹਨੇ ਛਿੱਕ ਏਡੀ ਜ਼ੋਰ ਨਾਲ ਮਾਰੀ, ਤਹਿਮਤ ਥੱਲੇ ਡਿੱਗੀ, ਉਹਨੇ ਆਖਿਆ ਅੱਜ ਤੇ ਕਿਸੇ ਨੇ ਯਾਦ ਕਰਨ ਵਾਲੇ ਨੇ ਵੀ ਅਖੀਰ ਹੀ ਕਰ ਛੱਡੀ ਹੈ। ਇਹਨਾਂ ਦੇ ਨਾਲ ਵੀ ਹੋਇਆ ਹੀ ਹੈ। ਹੁਣ ਇਹ ਖਬਰ ਹੋ ਸਕੇਗੀ ਕਿ ਨਹੀਂ, ਇਹਦੇ ਦੋਨੋਂ ਪਾਸਿਆਂ ਤੋਂ ਖਬਰ ਰੱਦ ਹੁੰਦੀ ਹੈ ਵੀ ਇਹ ਨਹੀਂ ਹੋ ਸਕੇਗੀ। ਇੱਕ ਤੇ ਅਗਰ ਇਹਨਾਂ ਇਲੈਕਸ਼ਨ ਚੋਰੀ ਕਰਨੇ ਤੇ ਪ੍ਰਿੰਟ ਆਊਟ ਕੱਢਣੇ ਨੇ, ਇਹਨਾਂ ਕਿਹੜਾ ਵੋਟ ਗਿਣਨੇ ਨੇ ਜਿਹੜਾ ਇਹ ਨੌਜਵਾਨਾਂ ਦੇ ਵੋਟ ਪਹਿਲਾਂ ਹੀ ਖਤਮ ਕਰਕੇ ਤੇ ਉਹਨਾਂ ਨੂੰ ਆਪਣੇ ਖਿਲਾਫ ਕਰ ਲੈਣ। ਉਹਨਾਂ ਦਾ ਜਿਸ ਵੇਲੇ ਵੋਟ ਖਤਮ ਕਰਨਗੇ ਉਹ ਇਹਨਾਂ ਦੇ ਖਿਲਾਫ ਹੋਣਗੇ ਨਾ, ਕੋਈ ਜ਼ਿੰਦਾਬਾਦ ਮੁਰਦਾਬਾਦ ਦੇ ਨਾਅਰੇ ਮਾਰਨਗੇ, ਤੇ ਇਹ ਇੱਕ ਤੇ ਕੰਮ ਇਹ ਨਹੀਂ ਹੋਣਾ, ਕਿਉਂਕਿ ਉਹਨਾਂ ਨੂੰ ਫਿਕਰ ਹੀ ਕੋਈ ਨਹੀਂ ਹੈ। ਉਹਨਾਂ ਲੱਥੀ ਚੜੀ ਜਿਹੜੀ ਹੈ ਉਹ ਇੱਕ ਬੰਦੇ ਨੇ ਜੋ ਬਿਲਕੁਲ ਲੁੰਗੀ ਲਾ ਕੇ ਮੋਢੇ 'ਤੇ ਰੱਖ ਲਈ ਹੋਵੇ ਔਰ ਉਹ ਅਲਫਨੰਗਾ ਤੁਰਿਆ ਫਿਰਦਾ ਹੋਵੇ, ਉਸ ਤੋਂ ਬਾਅਦ ਉਹਨੂੰ ਕਾਹਦੀ ਸ਼ਰਮ ਹੈ। ਇਹ ਹੁਣ ਸਿਸਟਮ ਪੂਰਾ ਅਲਫਨੰਗਾ ਤੁਰਿਆ ਫਿਰ ਰਿਹਾ, ਇਹਨਾਂ ਨੂੰ ਕੋਈ ਇਸ ਗੱਲ ਨਾਲ ਲੈਣ ਦੇਣ ਨਹੀਂ। ਦੂਜੇ ਪਾਸੇ ਜਿਹੜੇ ਬਾਹਰ ਵਾਲੇ ਨੇ ਉਹਨਾਂ ਨੇ ਇਹਨਾਂ ਨੂੰ ਇਹ ਕੰਮ ਨਹੀਂ ਕਰਨ ਦੇਣਾ, ਤੇ ਇਸ ਲਈ ਇਹ ਮੁੰਨੇ ਨੇ ਇੱਕ ਖਬਰ ਜਿਹੜੀ ਹੈ, ਜ਼ਾਹਿਰ ਹੈ ਕਿਸੇ ਨਾ ਕਿਸੇ ਨੇ ਇਹਨਾਂ ਨੇ ਗਲਤ ਕੀਤੀ ਹੋਏਗੀ ਸਿਆਸੀ ਹਲਕਿਆਂ ਨੇ, ਲੇਕਿਨ ਇਹ ਕੋਈ ਤੋੜ ਚੜ੍ਹਨ ਵਾਲੀ ਇਹਦੇ ਵਿੱਚ ਕੋਈ ਗੱਲਬਾਤ ਨਾ ਕਦੀ ਹੋ ਸਕਣੀ ਹੈ, ਨਾ ਹੋਣੀ ਹੈ, ਨਾ ਇਹਨਾਂ ਨੇ ਕਰਨੀ ਹੈ। ਅੱਛਾ ਜੀ, ਅੱਗੇ ਹੁਣ ਚੱਲਨੇ ਜ਼ਰਾ ਮੀਆਂ ਸਾਹਿਬ ਦੀ ਜਿਹੜੀ ਹੈ ਸੂਰਤ ਹਾਲ ਉਹਦੇ 'ਤੇ ਗੱਲ ਕਰ ਲਈਏ। ਮੀਆਂ ਸਾਹਿਬ ਨੂੰ ਇੱਕ ਬੜੀ ਭਾਰੀ ਜ਼ਿੰਮੇਵਾਰੀ ਮਿਲੀ ਹੈ ਇੰਟਰਨੈਸ਼ਨਲ। ਇੱਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਦਰ ਟਰੰਪ ਨੇ ਪੀਸ ਬੋਰਡ ਬਣਾ ਦਿੱਤਾ ਹੈ ਗਜ਼ਾ ਦਾ, ਉਹਦੇ ਟੋਨੀ ਬਲੇਅਰ ਨੂੰ ਵੀ ਪਾ ਦਿੱਤਾ ਹੈ, ਦੂਜੇ ਬੰਦਿਆਂ ਨੂੰ ਵੀ ਪਾ ਦਿੱਤਾ ਹੈ, 2 ਮੁਸਲਮਾਨਾਂ ਨੂੰ ਵੀ ਦਾਵਤ ਦਿੱਤੀ ਉਹਦੇ ਵਿੱਚ। ਆਪਣੇ ਇੱਕ ਮੇਜਰ ਜਨਰਲ ਸਾਹਿਬ ਨੇ ਉਹਨਾਂ ਨੇ ਅਮਰੀਕੀ ਮੇਜਰ ਜਨਰਲ ਸਾਹਿਬ ਨੇ, ਸਾਡੇ ਇੱਧਰ ਵਾਲੇ ਨੇ, ਉਹ ਵੀ ਸਾਡੇ ਹੀ ਨੇ। ਜਿਹੜੀ ਸੂਰਤ ਹਾਲ ਹੈ ਉਹ ਵੀ ਸਾਡੇ ਹੀ ਨੇ, ਮਤਲਬ ਉਹ ਵੀ ਸਾਡੇ ਨੇ, ਸਾਡੇ ਵਾਲੇ ਵੀ ਸਾਡੇ ਹੀ ਨੇ। ਦੋਵਾਂ ਨੇ ਫੈਂਟਾ ਹੀ ਲਾਉਣਾ ਨਾ ਸਾਨੂੰ, ਹੈ ਦੋਵੇਂ ਇੱਕੋ ਜਿਹੇ ਹੀ ਸਾਡੇ ਨੇ। ਅੱਛਾ ਖੈਰ, ਉਹ ਮੇਜਰ ਜਨਰਲ ਸਾਹਿਬ ਨੂੰ ਉਹਦਾ ਇੰਚਾਰਜ ਬਣਾਇਆ, ਤੇ ਅਮਰੀਕੀ ਮੇਜਰ ਜਨਰਲ ਸਾਹਿਬ ਨੂੰ ਬਾਕੀ ਵੀ ਜ਼ਿੰਮੇਦਾਰੀਆਂ। ਤੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੀਆਂ ਸਾਹਿਬ ਨੂੰ ਸ਼ਾਇਦ ਉਹ ਟਰੰਪ ਨੇ ਪੀਸ ਬੋਰਡ ਦੇ ਵਿੱਚ ਪਾ ਦਿੱਤਾ ਹੈ। ਨਹੀਂ, ਉਹ ਨਹੀਂ ਜ਼ਿੰਮੇਦਾਰੀ। ਮੀਆਂ ਸਾਹਿਬ ਨੂੰ ਹੋਰ ਇੱਕ ਜ਼ਿੰਮੇਦਾਰੀ ਦਿੱਤੀ ਗਈ ਹੈ। ਇੱਕ ਕੱਲ੍ਹ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਮੀਆਂ ਸਾਹਿਬ ਜਿਹੜੇ ਨੇ ਉਹਨਾਂ ਨੂੰ ਗਾਣੇ ਕਿਹੜੇ ਵੱਜਣੇ ਨੇ, ਉੱਥੇ ਜਿਹੜੇ ਮੀਰ ਆਲਮ ਸਨ ਨਾ, ਜਿਹਨਾਂ ਨੂੰ ਅੰਗਰੇਜ਼ੀ 'ਚ ਔਰਕੈਸਟਰਾ ਕਹਿ ਦਿੰਦੇ ਨੇ, ਉਹ ਜਿਹੜਾ ਮੇਰਾ ਮਤਲਬ ਹੈ ਕਿ ਪਿੰਡਾਂ 'ਚ ਵੀ ਤੁਸੀਂ ਵੇਖਿਆ ਵੀ ਜਿਸ ਵੇਲੇ ਉਹ ਕਵਾਲ ਦੇ ਪਿੱਛੇ ਵੀ ਜਾਂ ਕਿਸੇ ਵੀ ਗਾਉਣ ਵਾਲੇ ਦੇ ਪਿੱਛੇ ਵੀ ਢੋਲਕੀ ਵਾਲਾ ਹੁੰਦਾ, ਹਾਰਮੋਨੀਅਮ ਵਾਲਾ, ਸੁਰੰਗੀ ਵਾਲਾ, ਸਿਤਾਰ ਵਾਲਾ, ਜਿਹੜੇ ਵੀ ਉਹ ਸਾਰੇ ਇੱਕ ਮੇਰਾ ਮਤਲਬ ਬੈਦ ਦੇ ਵਿੱਚ ਗਾਉਂਦੇ ਔਰ ਵਜਾਉਂਦੇ ਨੇ ਨਾ, ਇੱਕ ਮੇਰਾ ਮਤਲਬ ਇੱਕ ਹੀ ਲਹਿਰ ਦੇ ਵਿੱਚ।
ਉਹਨੂੰ ਅੰਗਰੇਜ਼ੀ 'ਚ ਆਰਕੈਸਟਰਾ ਕੇ ਆਖ ਦਿੰਦੇ ਨੇ ਵੀ ਇੱਕ ਰਿਦਮ ਦੇ ਵਿੱਚ ਵਜਾਉਣਾ ਹੈ। ਉਹ ਹੁਣ ਮੀਆਂ ਸਾਹਿਬ ਨੇ ਜਨਾਬ ਆਰਕੈਸਟਰਾ ਵਾਲਿਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦੱਸਿਆ ਵੀ ਇੱਕ ਤੇ ਮੇਰੇ ਹੱਥੋਂ ਮੇਂ 9 ਚੂੜੀਆਂ ਹੈ। ਇਹ ਮੈਂ ਮਜ਼ਾਕ ਨਹੀਂ ਕਰਨ ਡਿਆ, ਕੱਲ੍ਹ ਉਹ ਇੰਟਰਵਿਊ ਹੈ, ਤੁਹਾਨੂੰ ਇਹ ਥੋੜ੍ਹਾ ਜਿਹਾ ਉਹਨਾਂ ਦੀ ਆਵਾਜ਼ ਸੁਣਵਾ ਦਿੰਦੇ ਇੰਟਰਵਿਊ ਵਾਲਿਆਂ ਦੀ, 1-2 ਗੱਲਾਂ ਸੁਣਵਾ ਦਿੰਦੇ, ਜ਼ਰਾ ਸੁਣੋ। कि ये जितनी प्लेलिस्ट हम परफॉर्म कर रहे हैं ना कल, ये सारी मियाँ साहब ने खुद हमें लिख कर भेजी। मियाँ साहब ने लिख के भेजी? मियाँ नवाज शरीफ साहब ने सर जी बिल्कुल। अच्छा, कौन कौन सी लिस्ट है जो कि आपको भेजी गई है? अरे 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 माही आवेगा मैं फुला नाल धरती से क्या जावांगी। बात है, माही आवेगा ते फुला नाल तरतीब सजावांगी। अच्छा जी। चलांगी बखियां। क्या बात है। आगे कौन सा था, कौन कौन से? आगे बहारो फुल बरसाओ। ਸੁਣ ਲਿਆ ਜੀ। ਅਤੇ ਉਹ ਆਉਂਦੇ ਨੇ ਵੀ ਮੇਰੇ ਇਹ ਗਾਣੇ ਨੇ ਸਾਨੂੰ ਨਹਿਰ ਵਾਲੇ ਪੁਲ 'ਤੇ ਬੁਲਾ ਕੇ ਮੇਰੇ ਹੱਥੋਂ ਮੇਂ ਚੂੜੀਆਂ, ਇਹ ਵਾਲੀ ਜਿਹੜੀ ਹੈ ਨਾ ਸੂਰਤ ਹਾਲ, ਉਹ ਮੀਆਂ ਸਾਹਿਬ ਨੇ ਉੱਥੇ ਮਤਲਬ ਕਹਿਣ ਦਾ ਹੈ ਕਿ ਮੀਆਂ ਸਾਹਿਬ ਨੂੰ ਜਿਹੜਾ ਸ਼ੌਕ ਤਾਂ ਨਹੀਂ, ਮੇਰੇ ਖਿਆਲ ਘਰ ਵਾਲਿਆਂ ਨੇ ਸੋਚਿਆ ਵੀ ਮੀਆਂ ਸਾਹਿਬ ਵਿਹਲੇ ਬੈਠੇ ਨੇ ਅਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਦਿੰਦੇ। ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਵੀ ਆ ਤੁਸੀਂ ਉੱਥੇ ਜਿਹੜੇ ਸਾਜ਼ ਵੱਜਣੇ ਨੇ, ਗਾਣੇ ਸ਼ਾਣੇ ਵੱਜਣੇ ਨੇ, ਉਹਨਾਂ ਦੇ ਉੱਤੇ ਤੁਸੀਂ ਗੱਲਬਾਤ ਤੁਹਾਡੀ ਚੱਲਣੀ ਹੈ। ਅਤੇ ਉਹਨਾਂ ਨੇ ਫਿਰ ਗਾਣੇ ਸਾਰੇ ਆਪਣੀ ਮਰਜ਼ੀ ਦੇ ਜਿਹੜੇ ਉੱਥੇ ਵਜਵਾਏ ਨੇ, ਵੀ ਉੱਥੇ ਉਹ ਸਾਰੇ ਗਾਣੇ ਉਹਨਾਂ ਦੱਸੇ ਨੇ ਕਿ ਫਲਾਂ ਨਹਿਰ ਵਾਲੇ ਪੁਲ 'ਤੇ ਫਲਾਨਾ। ਅਤੇ ਇਹ ਮੇਰਾ ਖਿਆਲ ਵੈਸੇ ਬਿਹਤਰ ਕੀਤਾ। ਇਸ ਤੋਂ ਪਹਿਲੇ ਖਬਰ ਆਈ ਸੀ ਕਿ ਉੱਥੇ ਜਾਤੀ ਉਮਰੇ ਜਿਹੜੇ ਟਰੈਕਟਰ ਖਰਾਬ ਹੋਏ, ਉਹਨਾਂ ਦੇ ਬਿੱਲ ਸ਼ਾਇਦ ਕਿਸੇ ਨੇ ਜ਼ਿਆਦਾ ਪਾ ਦਿੱਤੇ, ਜਿਹੜੇ ਇਹਨਾਂ ਦੇ ਟਰੈਕਟਰ ਸਨ ਉਹ ਠੀਕ ਕਰਵਾਏ ਅਤੇ ਉਹਦੇ ਬਿੱਲ ਸ਼ਾਇਦ ਕਿਸੇ ਨੇ ਬਹੁਤੇ ਚਾਰਜ ਕਰ ਦਿੱਤੇ। ਉਹ ਮੀਆਂ ਸਾਹਿਬ ਨੂੰ ਇੱਕ ਕਮੇਟੀ ਬਣਾ ਕੇ ਦਿੱਤੀ ਸੀ, ਉਹਦੀ ਉਹ ਸਰਬਰਾਹੀ ਕਰ ਰਹੇ ਸਨ ਵੀ ਉਹ ਟਰੈਕਟਰਾਂ ਦੇ ਬਿੱਲ ਕਿਉਂ ਬਹੁਤੇ, ਉਹਦੇ 1-2 ਟਰੈਕਟਰ ਹੋਣਗੇ ਉੱਥੇ ਚੱਲਦੇ ਹੋਣਗੇ। ਅਤੇ ਹੁਣ ਇਹ ਵੀ ਕੰਮ ਠੀਕ ਦਿੱਤਾ ਉਹਨਾਂ ਨੂੰ, ਇਹ ਗਾਣੇ ਸ਼ਾਣੇ ਕਿਸ ਤਰ੍ਹਾਂ ਵਜਵਾਉਣੇ ਨੇ, ਧਾਮਾ ਕਿੰਨਾ ਵੱਜੇਗਾ, ਢੋਲਕੀ ਕਿੰਨੀ ਵੱਜੇਗੀ, ਸਿਤਾਰ ਕਿੱਥੇ ਵੱਜੇਗਾ, ਇਹ ਸਾਰੀਆਂ ਸ਼ਾਵਾਂ ਮੀਆਂ ਸਾਹਿਬ ਵੇਖਣਗੇ। ਜ਼ਿੰਮੇਵਾਰੀ ਵੈਸੇ ਠੀਕ ਲਾਈ ਜੇ ਤੁਸੀਂ। ਅੱਛਾ, ਨਾਲ ਡਿਜ਼ਾਈਨਰ ਸਾਰੇ ਜਿਹੜੇ ਨੇ ਉਹ ਇੰਡੀਅਨ ਹੀ ਚੱਲੇ ਨੇ ਇਸ ਵਾਰੀ ਵੀ। ਇੱਕ ਪਾਸੇ ਫਿਤਨਾਤੁਲ ਹਿੰਦੁਸਤਾਨ ਹੈ, ਦੂਸਰੇ ਪਾਸੇ ਜਿਹੜੇ ਬਾਜੀ ਦੀ ਬਹੂ ਨੇ ਜਿਹੜੇ ਨਵੀਂ, ਅਤੇ ਉਹ ਅਸੀਂ ਇੱਕ ਟਰਮ ਸੁਣਦੇ ਹੁੰਦੇ ਹਾਂ, ਫੋਟੋ ਬੰਬ। ਕੋਈ ਬੰਦਾ ਤਸਵੀਰ ਖਿਚਵਾ ਰਿਹਾ ਹੋਵੇ ਨਾ, ਉਹਦੀ ਫੋਟੋ ਦੇ ਵਿੱਚ ਵੜ ਜਾਓ ਅਤੇ ਆਉਂਦੇ ਨੇ ਉਹਨੇ ਫੋਟੋ ਬੰਬ ਕਰ ਦਿੱਤਾ, ਵੀ ਫੋਟੋ ਤਬਾਹ ਕਰ ਦਿੱਤੀ। ਇਹ ਹੁਣ ਇੱਕ ਨਵੀਂ ਟਰਮ ਕੱਢਣੀ ਪੈਣੀ ਹੈ, ਸੱਸ ਬੰਬ। ਉਹ ਵਜ੍ਹਾ ਕੀ ਹੈ ਕਿ ਬਾਜੀ ਜਿਹੜੀ ਉਹ ਇੰਨੀ ਕੁ ਤਿਆਰ ਹੋ ਜਾਂਦੀ ਹੈ, ਕਿ ਉਹ ਜਿਹੜੀ ਬੱਚੀ ਹੁੰਦੀ ਹੈ ਜਿਹਦੀ ਸ਼ਾਦੀ ਹੋ ਰਹੀ ਹੁੰਦੀ ਹੈ, ਉਹ ਤੇ ਵਿਚਾਰੀ ਦੀਆਂ ਅੱਖਾਂ ਹੀ ਜਿਵੇਂ ਕਿਸੇ ਬੰਦੇ ਦੀਆਂ ਅੱਖਾਂ 'ਚ ਬਹੁਤ ਸਾਰੀ ਲਾਈਟ ਪਾ ਦਿਓ ਨਾ, ਅਤੇ ਉਹਨੂੰ ਦਿਸਣਾ ਹੀ ਨਜ਼ਰ ਆਉਣਾ ਬੰਦ ਹੋ ਜਾਂਦਾ। ਅਤੇ ਉਹ ਮਾਂ ਦੀ ਇਹ ਮੋਹਬਤੀ ਹੈ, ਸਾਰੇ ਪਿੰਡ ਵਿੱਚ ਚਾਨਣ ਤੇਰਾ, ਉਹ ਗਾਣਾ ਇੱਕ ਪੰਜਾਬੀ। ਅਤੇ ਉਸ ਹਿਸਾਬ ਨਾਲ ਬਾਜੀ ਜਿਹੜੀ ਹੈ ਉਹ ਇੰਨੀ ਕੁ ਤਿਆਰ ਹੋ ਜਾਂਦੀ ਹੈ ਭੈਣ ਸਾਡੀ, ਉਹਨੂੰ ਚੇਤਾ ਹੀ ਨਹੀਂ ਰਹਿੰਦਾ ਵੀ ਵਿਆਹ ਉਹਦਾ ਹੈ ਜਾਂ ਪੁੱਤਰ ਦਾ ਹੈ। ਮਤਲਬ ਬਾਜੀ ਦਾ ਵਿਆਹ ਤਾਂ ਹੁਣ ਚੁਰੋਕਣਾ ਪਹਿਲਾਂ ਦਾ ਹੋ ਗਿਆ 90s ਦੇ ਵਿੱਚ, ਇਹ ਬੱਚੇ ਨੇ ਵੱਡੇ, ਲੇਕਿਨ ਬਾਜੀ ਅਜੇ ਵੀ ਚਾਲ ਆੜ ਇਸ ਤਰ੍ਹਾਂ ਹੀ ਕਰਦੀ ਹੈ ਵੀ ਜਿਵੇਂ ਬਾਜੀ ਦਾ, ਮੇਰਾ ਮਤਲਬ ਹੈ ਕਿ ਉਹ ਹੀ ਜ਼ਮਾਨਾ ਅਜੇ ਚੱਲਣ ਡਿਆ ਕਿ ਬਾਜੀ ਦੀ ਆਪਣੀ ਸ਼ਾਦੀ ਹੈ। ਹੁਣ ਇਹ ਜਿਹੜੀਆਂ ਬੱਚੀਆਂ ਨੇ ਨਵੀਆਂ ਜਿਨ੍ਹਾਂ ਦੀ ਸ਼ਾਦੀ ਹੈ, ਉਹ ਹੁਣ ਬੱਚੀ ਦਾ ਜਿਹੜਾ ਡਰੈਸ ਹੈ ਉਹ ਜ਼ਰਾ ਮਾਈਲਡ ਹੈ, ਅਤੇ ਸੱਸ ਦਾ ਡਰੈਸ ਜਿਹੜਾ ਉਹ ਬਿਲਕੁਲ ਹੀ ਚੁਕਵਾਂ ਕੰਮ ਹੈ, ਮਤਲਬ ਕਿ ਬਹੁਤ ਹੀ ਉਹ ਜ਼ਰਕ ਬਰਕ ਹੈ ਉਹਦੇ ਵਿੱਚ। ਅਤੇ ਖੈਰ ਇਸ ਬੱਚੀ ਦਾ ਅੱਲਾ ਉਹਦੀ ਕਿਸਮਤ ਚੰਗੀ ਕਰੇ, ਬਚਾਏ। ਲੇਕਿਨ ਅਸੀਂ ਆਪਣੇ ਬੰਦੇ ਵਾਲੇ ਪਾਸੇ ਆਉਂਦੇ, ਸਾਨੂੰ ਇਸ ਗੱਲ ਨਾਲ ਕਿ ਅਸੀਂ ਔਰਤਾਂ ਦੀਆਂ ਗੱਲਾਂ 'ਤੇ ਕੀ ਬਹੁਤੀਆਂ ਗੱਲਾਂ ਕਰਨੀਆਂ, ਅਸੀਂ ਆਪਣੇ ਭਾ ਸਫਦਰ ਦੀ ਗੱਲ ਕਰੀਏ। ਭਾ ਨੂੰ ਵਿਆਹ 'ਤੇ ਸੱਦਿਆ, ਲੇਕਿਨ ਸਾਡੇ ਜਿਹੜੇ ਅੰਦਰੂਨੀ ਜ਼ਰਾਏ ਨੇ, ਤੁਹਾਨੂੰ ਪਤਾ ਹੈ ਵੀ ਮੇਰੇ ਉੱਥੇ ਬੜੇ ਹੀ ਅੰਦਰੂਨੀ ਜ਼ਰਾਏ ਮੌਜੂਦ ਨੇ, ਔਰ ਮੈਂ ਕਈ ਵਾਰੀ ਅੰਦਰ ਦੀਆਂ ਖਬਰਾਂ ਤੁਹਾਨੂੰ ਪਹਿਲਾਂ ਕਈ ਦਿਨ ਦੇ ਕੇ ਫਿਰ ਉਸ ਤੋਂ ਬਾਅਦ ਉਹ ਖਬਰਾਂ ਦਰੁਸਤ ਸਾਬਤ ਹੁੰਦੀਆਂ ਰਹੀਆਂ ਅਤੇ ਅਪਰੂਵ ਹੋ ਚੁੱਕੀਆਂ ਨੇ, ਯਾਦ ਹੋਏਗਾ ਤੁਹਾਨੂੰ। ਹੁਣ ਸਾਡੇ ਅੰਦਰ ਦੇ ਜ਼ਰਾਏ ਇਹ ਦੱਸ ਰਹੇ ਨੇ ਕਿ ਉੱਥੇ ਕੱਲ੍ਹ, ਜਾਂ ਮੈਨੂੰ ਯਾਦ ਕਰਨ ਦਿਓ, ਪਰਸੋਂ ਸ਼ਾਮੀ ਉੱਥੇ ਖਹਿ ਬਹਿ ਹੋਈ ਹੈ ਚੰਗੀ, ਪਰਸੋਂ ਸ਼ਾਮੀ, ਕਿਉਂਕਿ ਜ਼ਾਹਿਰ ਹੈ ਜਿਸ ਵੇਲੇ ਦੁਲਹਨ ਨੇ ਆਉਣਾ ਸੀ, ਅਤੇ ਅੱਜ ਕੱਲ੍ਹ ਸੂਰਤ ਹਾਲ ਇਹ ਹੈ ਵੀ ਮਾਂ ਪਿਓ ਹੱਥ ਫੜ ਕੇ ਜਾਂ ਨਾਲ ਤੁਰਦੇ ਨੇ ਦੁਲਹਨ ਦੇ, ਇੱਕ ਪਾਸਿਓਂ ਮਾਂ ਨੇ ਫੜਿਆ ਹੁੰਦਾ ਅਤੇ ਇੱਕ ਪਾਸਿਓਂ ਪਿਓ ਨੇ। ਰਿਵਾਜ ਤਾਂ ਇਹ ਗੋਰਿਆਂ ਦਾ ਸੀ, ਲੇਕਿਨ ਹੌਲੀ ਹੌਲੀ ਸਾਡੇ ਵਿਆਹਾਂ 'ਚ ਹੋਣਾ, ਪਿਛਲੇ 5-7 ਸਾਲਾਂ ਤੋਂ ਇਹ ਸ਼ੁਰੂ ਹੋ ਗਿਆ। ਚਲੋ ਕੋਈ ਨਹੀਂ, ਮਾੜੀ ਗੱਲ ਨਹੀਂ, ਮਾਂ ਪਿਓ ਨੂੰ ਨਾਲ ਆਉਣਾ ਚਾਹੀਦਾ। ਮੈਂ ਤਾਂ ਬਸ ਉਹ ਜਿਹੜਾ ਉੱਥੇ ਉਹ ਫਰੈਂਚ ਕਿਸ ਵਗੈਰਾ ਕਰਦੇ ਨੇ ਖੁੱਲ੍ਹੇ ਆਮ, ਉਹਦੇ 'ਤੇ ਮੈਨੂੰ ਥੋੜ੍ਹਾ ਜਿਹਾ ਇਤਰਾਜ਼ ਹੈ ਕਿ ਉਹ ਜ਼ਰਾ ਥੋੜ੍ਹਾ ਜਿਹਾ ਕਿਸੇ ਪਾਸੇ 'ਤੇ ਜਾ ਕੇ ਕਰ ਲਿਆ ਕਰੋ, ਬੇਸ਼ੱਕ ਸਾਰਿਆਂ ਦੇ ਸਾਹਮਣੇ, ਮਾਈਆਂ ਬਾਬਿਆਂ ਦੇ ਸਾਹਮਣੇ ਨਹੀਂ। ਅਤੇ ਲੇਕਿਨ ਇਹ ਚਲੋ ਮਾਂ ਪਿਓ ਹੱਥ ਫੜ ਕੇ ਧੀ ਦਾ, ਇੱਕ ਪਾਸਿਓਂ ਪਿਓ ਇੱਕ ਪਾਸਿਓਂ ਮਾਂ, ਇਹ ਤਾਂ ਕੋਈ ਬੁਰੀ ਗੱਲ ਨਹੀਂ, ਇਹ ਤਾਂ ਚੰਗੀ ਗੱਲ ਹੈ ਚਲੋ। ਲੇਕਿਨ ਇਹ ਇੱਕ ਨਵਾਂ ਰਿਵਾਜ ਬਣਿਆ, ਅਤੇ ਉਸ ਹਿਸਾਬ ਨਾਲ ਮੁੰਡੇ ਦੀ ਵੀ ਐਂਟਰੀ ਇਸ ਤਰ੍ਹਾਂ ਹੀ ਹੁੰਦੀ ਹੈ, ਉਹਦੇ ਨਾਲ ਵੀ ਮਾਂ ਪਿਓ ਆਉਂਦੇ ਨੇ। ਉੱਥੇ ਜਨਾਬ ਭਾ ਸਫਦਰ ਨੂੰ ਇਹ ਕਿਹਾ ਗਿਆ, ਇਹ ਸਾਡੇ ਜ਼ਰਾਏ ਕਲੇਮ ਕਰ ਰਹੇ ਨੇ, ਹੁਣ ਅਗਰ ਗਲਤ ਹੈ ਤਾਂ ਦੱਸ ਦੇਣ, ਭਾ ਸਫਦਰ ਨੂੰ ਬਾਕਾਇਦਾ ਇਹ ਕਿਹਾ ਗਿਆ ਕਿ ਤੁਸੀਂ ਜੁਨੇਦ ਦੇ ਨਾਲ ਸਟੇਜ 'ਤੇ ਨਹੀਂ ਜਾਣਾ, ਤੁਹਾਨੂੰ ਸੱਦਾਂਗੇ ਤਸਵੀਰ ਵਾਸਤੇ, ਲੇਕਿਨ ਜਦੋਂ ਤੁਹਾਡੇ ਕੋਲ ਬੰਦਾ ਆਏਗਾ ਉਦੋਂ ਆਉਣਾ, ਉਸ ਤੋਂ ਪਹਿਲਾਂ ਨਹੀਂ ਆਉਣਾ। ਜ਼ਾਹਿਰ ਹੈ ਉਹਨਾਂ ਨੂੰ ਇਹ ਗੱਲ ਬੁਰੀ ਲੱਗੀ, ਹੁਣ ਮੈਨੂੰ ਨਹੀਂ ਪਤਾ ਜੁਨੇਦ ਨੂੰ ਬੁਰੀ ਲੱਗੀ ਕਿ ਨਹੀਂ, ਲੇਕਿਨ ਉਹਨਾਂ ਨੂੰ ਇਹ ਗੱਲ ਬੁਰੀ ਲੱਗੀ, ਔਰ ਉਹਨਾਂ ਨੇ ਉੱਥੇ ਕੋਈ ਗੱਲ ਐਸੀ ਕਰ ਦਿੱਤੀ, ਅਤੇ ਉੱਥੇ ਖਹਿ ਬਹਿ ਚੰਗੀ ਲੰਮੀ ਚੌੜੀ ਹੋ ਗਈ।
ਉਹਦੇ ਵਿੱਚ ਫਿਰ ਬੰਦੇ ਪਏ ਉੱਥੇ ਜਿਹੜੇ ਵੀ ਮੌਜੂਦ ਸਨ, ਘਰ ਦੇ ਹੀ ਬੰਦੇ ਸਨ ਜ਼ਾਹਿਰ ਹੈ। ਉਹ ਫਿਰ ਗੱਲਬਾਤ ਬਹਰਹਾਲ ਗੱਲ ਇੱਥੇ ਹੀ ਮੁੱਕੀ ਕਿ ਭਾ ਸਫਦਰ ਜਿਹੜਾ ਹੈ ਉਹ ਮੁੰਡੇ ਦੀ ਜਿਹੜੀ ਐਂਟਰੀ ਹੈ ਉੱਥੇ ਸਿਰਫ ਮਾਂ ਨਾਲ ਤੁਰੇਗੀ, ਭਾ ਸਫਦਰ ਕਿਤੇ ਨਜ਼ਰ ਨਹੀਂ ਆਏਗਾ। ਜਿੰਨਾ ਚਿਰ ਤੱਕ ਮਾਂ ਸਟੇਜ 'ਤੇ ਬਵੇਗੀ ਪੁੱਤਰ ਦੇ ਨਾਲ, ਭਾ ਸਫਦਰ ਨਹੀਂ ਆਏਗਾ। ਤਸਵੀਰ ਖਿਚਵਾਉਣੀ ਹੋਏਗੀ ਤੇ ਜਿਸ ਵੇਲੇ ਬੇਗਮ ਸਾਹਿਬਾ ਉਤਰ ਕੇ ਚਲੇ ਜਾਣਗੇ ਸਟੇਜ ਤੋਂ, ਉਦੋਂ ਭਾ ਸਫਦਰ ਆਏਗਾ। ਇਹ ਹੁਣ ਖਬਰ ਤੇ ਜ਼ਾਹਿਰ ਹੈ ਸਾਨੂੰ ਅੱਜ ਹੀ ਲੱਭੀ, ਐਵੇਂ ਮੈਂ ਤੁਹਾਨੂੰ ਝੂਠ ਮਾਰ ਦਿਆਂ ਪਹਿਲਾਂ ਹੀ। ਤੁਹਾਨੂੰ ਪਤਾ ਵੀ ਗੱਲ ਮੈਂ ਸਿੱਧੀ ਕਰਨਾ ਹੁੰਦਾ, ਅਫਵਾਹ ਹੋਵੇ ਉਹ ਵੀ ਤੁਹਾਡੇ ਸਾਹਮਣੇ ਰੱਖੀ ਦੀ ਹੈ, ਸੁਣੀ ਸੁਣਾਈ, ਲੇਕਿਨ ਇਹ ਖਬਰ ਪੱਕੀ ਹੈ ਕਿਉਂਕਿ ਜ਼ਰਾਏ ਸਾਡੇ ਅੰਦਰ ਨੇ। ਲੇਕਿਨ ਇਹ ਖਬਰ ਮੈਨੂੰ ਅੱਜ ਲੱਭੀ ਹੈ, ਕੱਲ੍ਹ ਨਹੀਂ ਲੱਭੀ। ਇਹ ਖਬਰ ਮੈਨੂੰ ਅੱਜ ਲੱਭੀ ਹੈ ਤੇ ਖਬਰ ਪਰਸੋਂ ਦੀ ਹੈ ਜ਼ਾਹਿਰ ਹੈ। ਤੇ ਇਹ ਉਹ ਫਿਰ ਪਤਾ ਲੱਗਾ ਕਿ ਜਨਾਬ ਉਹੀ ਹੋਇਆ ਸਭ ਕੁਝ, ਜੋ ਖਬਰ ਸਾਡੀ ਜਿਹੜੀ ਹੈ ਉਹਦੇ ਮੁਤਾਬਕ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਨਜ਼ਰ ਆਈਆਂ ਨੇ। ਉਸ ਤੋਂ ਪਹਿਲੇ ਤਾਂ ਤੁਸੀਂ ਮਹਿੰਦੀ ਵਾਲੇ ਦਿਨ ਦੇਖ ਲਿਆ ਸੀ ਕਿ ਭਾ ਨੂੰ ਉਸ ਦਿਨ ਵੀ ਪਾਸੇ 'ਤੇ ਹੀ ਰੱਖਿਆ, ਕੱਪੜੇ ਵੀ ਲੀੜੇ ਵੀ ਪੁਰਾਣੇ ਹੀ ਪਵਾਏ ਨੇ, ਅਤੇ ਲੀੜੇ ਕੱਪੜਿਆਂ ਨੂੰ ਆਉਂਦੇ ਨੇ ਅਤੇ ਬੀੜੇ ਬਟਨਾਂ ਨੂੰ ਆਉਂਦੇ ਨੇ ਜਿਹੜੇ ਉੱਤੇ ਲੱਗਦੇ ਨੇ। ਅਤੇ ਨਾ ਚਲੋ ਅਗਰ ਲੀੜੇ ਨਵੇਂ ਨਹੀਂ ਸੀ ਲੈ ਕੇ ਦੇਣੇ ਤਾਂ ਕੋਈ ਬੀੜੇ ਹੀ ਨਵੇਂ ਲਵਾ ਦਿੰਦੇ, ਉਹ ਥੋੜ੍ਹਾ ਜਿਹਾ ਨਵਾਂ ਲੱਗਦਾ ਸੂਟ। ਅਤੇ ਭਾ ਦਾ ਕੋਟ ਵੀ ਪੁਰਾਣਾ ਹੀ ਸੀ ਅਤੇ ਆਪਣਾ ਸਕਾਰਫ ਸੀ ਉਹ ਵੀ ਪੁਰਾਣਾ ਹੀ ਸੀ, ਜੁੱਤੀ ਵੀ ਭਾ ਨੇ ਪੁਰਾਣੀ ਪਾਈ ਸੀ। ਇਹ ਹੁਣ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਮੈਂ ਮਜ਼ਾਕ ਕਰ ਰਿਹਾ, ਯਕੀਨ ਕਰੋ ਮੈਨੂੰ ਅਫਸੋਸ ਹੈ ਕਿਉਂਕਿ ਮੈਂ ਜ਼ਾਤੀ ਤੌਰ 'ਤੇ ਮਜ਼ਾਕ ਇੱਕ ਆਪਣੀ ਸਾਈਡ 'ਤੇ ਚਲੋ ਅਸੀਂ ਜ਼ਰਾ ਥੋੜ੍ਹੀ ਜਿਹੀ ਅਜ਼ਰਤ ਫਨਨ ਵੀ ਗੱਲਾਂ ਕਰੀ ਦੀਆਂ ਨੇ ਕਿਉਂਕਿ ਲਾਈਫ ਇੰਨੀ ਸੀਰੀਅਸ ਹੈ ਕਿ ਥੋੜ੍ਹੀ ਜਿਹੀ ਅਜ਼ਰਤ ਫਨਨ ਗੱਲਾਂ ਕਰਨੀਆਂ ਵੀ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ। ਲੇਕਿਨ ਇੱਥੇ ਮੈਂ ਬਿਲਕੁਲ ਆਪਣੀ ਇਮਾਨਦਾਰੀ ਨਾਲ ਤੁਹਾਨੂੰ ਸੱਚੀ ਗੱਲ ਦੱਸ ਰਿਹਾ ਵੀ ਮੈਨੂੰ ਇਸ ਸਾਰੇ ਟੱਬਰ 'ਚੋਂ ਅਗਰ ਕੋਈ ਬੰਦਾ ਪਸੰਦ ਹੈ ਤਾਂ ਉਹ ਭਾ ਸਫਦਰ ਹੈ। ਉਹ ਜੈਨੂਨ ਆਦਮੀ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਅਤੇ ਦਰਵੇਸ਼ ਆਦਮੀ ਆ। ਇਹਨਾਂ ਨੇ ਅਗਰ ਨਹੀਂ ਵੀ ਖਿਆਲ ਕੀਤਾ ਅਤੇ ਅਗਰ ਉਹ ਕੋਈ ਮੇਰਾ ਮਤਲਬ ਬਨਾਵਟੀ ਆਦਮੀ ਹੁੰਦਾ ਤਾਂ ਉਹਦੇ ਲਈ ਕਿਹੜਾ ਮਸਲਾ ਸੀ, ਕੱਪੜੇ ਆਪ ਪਾ ਆਉਂਦਾ ਨਵੇਂ। ਲੇਕਿਨ ਉਹ ਉਂਝ ਹੀ ਉੱਠ ਕੇ ਆ ਗਿਆ ਜਿਵੇਂ ਦਰਵੇਸ਼ ਆਦਮੀ ਕਿਤੇ ਵੀ ਜਾਂਦਾ ਹੈ। ਇੱਥੋਂ ਮੇਰੀ ਨਜ਼ਰ 'ਚ ਤਾਂ ਉਹਦੀ ਇੱਜ਼ਤ ਹੋਰ ਵਧੀ ਹੈ। ਪੂਰਾ ਮਰਦ ਹੈ, ਪੂਰਾ ਮੇਰਾ ਮਤਲਬ ਜਵਾਨ ਆਦਮੀ ਹੈ। ਉਹਨੇ ਜੋ ਵੀ ਇਸ ਵੇਲੇ ਚੱਲ ਰਿਹਾ, ਮੈਂ ਜ਼ਾਤੀ ਚੀਜ਼ਾਂ ਦੇ ਵਿੱਚ ਨਹੀਂ ਜਾਂਦਾ, ਜੋ ਵੀ ਐਸੇ ਚੱਲ ਰਿਹਾ ਉਹਨੇ ਬੜੀ ਖੰਦਾ ਪਛਾਣੀ ਨਾਲ ਜਾਂ ਪੂਰੀ ਉਹਨੇ ਵਡਿਆਈ ਦੇ ਨਾਲ ਉਹ ਸਾਰੀ ਨੂੰ ਫੇਸ ਕੀਤਾ ਹੈ। ਅਤੇ ਅਸੀਂ ਸਫਦਰ ਸਾਹਿਬ ਦੀ ਜਿਹੜੀ ਉਹਨਾਂ ਦੇ ਮਾਂ ਪਿਓ ਨੇ ਪਰਵਰਿਸ਼ ਕੀਤੀ ਹੈ ਉਹਦੀ ਅਸੀਂ ਤਹਿਸੀਨ ਕਰਨੇ, ਸ਼ਾਬਾਸ਼ ਦਿੰਦੇ ਉਹਨਾਂ ਦੇ ਮਾਂ ਪਿਓ ਨੂੰ, ਉਹਨਾਂ ਦੇ ਟੱਬਰ ਨੂੰ, ਸਾਰੇ ਨੂੰ ਕਿ ਉਹਨਾਂ ਨੇ ਇਹੋ ਜਿਹਾ ਬੰਦਾ ਜਿਹੜਾ ਹਰ ਗੱਲ ਸਹਿ ਜਾਂਦਾ ਹੈ। ਔਰ ਇਹ ਉਹਦੀ ਕੋਈ ਕਮਜ਼ੋਰੀ ਨਹੀਂ ਹੈ, ਕਰਨ 'ਤੇ ਆਵੇ ਤਾਂ ਉਹ ਮੇਰਾ ਮਤਲਬ ਕੋਈ ਬੰਦਾ ਵੀ ਜਿਹੜਾ ਹੈ ਉਹ ਕਿੰਨਾ ਕੁ ਉਹਨੂੰ ਦਬਾ ਸਕਦੇ ਹੋ ਤੁਸੀਂ। ਮੈਂ ਆਖਾਂਗਾ ਉਹਦੀ ਵਡਿਆਈ ਹੈ, ਉਹਦੀ ਇਹ ਸ਼ਰਮ ਹੈ, ਹਯਾ ਹੈ, ਉਸ ਬੰਦੇ ਦੀ ਅੱਛਾਈ ਹੈ। ਵਰਨਾ ਤੁਹਾਨੂੰ ਵੀ ਪਤਾ ਹੈ ਅਤੇ ਸਾਨੂੰ ਵੀ ਪਤਾ ਹੈ, ਚਲੋ ਬੱਚੀਆਂ ਦੇ ਵਿਆਹਾਂ ਦੇ ਤਾਂ ਫਿਰ ਵੀ ਸਮਝ ਆਉਂਦੀ ਹੈ, ਪੁੱਤਰ ਦੇ ਵਿਆਹ 'ਤੇ ਪਿਓ ਦਾ ਨਾਲ ਹੋਣਾ ਜ਼ਿਆਦਾ ਜ਼ਰੂਰੀ ਹੈ। ਮੈਂ ਨਹੀਂ ਆਂਦਾ ਮਾਂ ਦਾ ਨਾਲ ਹੋਣਾ ਜ਼ਿਆਦਾ ਜ਼ਰੂਰੀ, ਮਾਵਾਂ ਵੀ ਓਨੀਆਂ ਹੀ ਜ਼ਰੂਰੀ ਨੇ। ਲੇਕਿਨ ਮਤਲਬ ਜਿੱਥੇ ਜੰਝ ਬੈਠੀ ਹੈ, ਬਰਾਤ ਬੈਠੀ, ਉੱਥੇ ਜੇ ਪਿਓ ਆ ਕੇ ਬਹਿ ਜਾਏਗਾ ਨਾਲ ਇੱਕ ਪਾਸੇ ਮਾਂ ਬੈਠੀ ਹੈ, ਮੈਂ ਯਕੀਨ ਕਰੋ ਇੱਥੇ ਤੇ ਚਲੋ ਅੱਲਾ ਮਾਫ ਕਰੇ ਇਹੋ ਜਿਹੀ ਗੱਲ ਕੋਈ ਨਹੀਂ ਤਲਾਕ ਵਾਲੀ, ਲੇਕਿਨ ਜਿੱਥੇ ਤਲਾਕ ਹੋਈ ਹੁੰਦੀ ਜੋੜਿਆਂ ਦੇ ਉੱਥੇ ਵੀ ਮਾਂ ਪਿਓ ਜਿਹੜੇ ਨੇ ਕਈ ਵਾਰੀ ਇੱਕ ਪਾਸੇ ਮਾਂ ਬਹਿ ਜਾਂਦੀ, ਇੱਕ ਪਾਸੇ ਪਿਓ ਬਹਿ ਜਾਂਦਾ। ਉਹ ਬਈ ਉਹਨਾਂ ਦੀ ਤਲਾਕ ਹੋ ਗਈ, ਬੱਚਾ ਤੇ ਉਹਨਾਂ ਦੋਵਾਂ ਦਾ ਹੀ ਹੈ ਨਾ, ਉਹ ਗੱਲ ਤਾਂ ਨਹੀਂ ਬਦਲ ਸਕਦੀ। ਇੱਥੇ ਮੈਂ ਨਹੀਂ ਆਂਦਾ ਵੀ ਤਲਾਕ ਹੋ ਗਈ, ਲੇਕਿਨ ਇਹ ਜਿਹੜੀ ਪਾਬੰਦੀਆਂ ਲੱਗੀਆਂ ਨੇ ਭਾ 'ਤੇ, ਉਸ ਦੇ ਬਾਵਜੂਦ ਭਾ ਜਿਹੜਾ ਉਹ ਜਿਸ ਤਰੀਕੇ ਨਾਲ ਮੈਂ ਇਹੀ ਕਹਾਂਗਾ ਕਿ ਉਸ ਬੰਦੇ ਨੇ ਗ੍ਰੇਸਫੁਲੀ ਇਸ ਸਾਰੀ ਗੱਲ ਨੂੰ ਸਾਂਭਿਆ ਅਤੇ ਗ੍ਰੇਸਫੁਲੀ ਉਹਨੇ ਆਪਣਾ ਐਕਟ ਕੀਤਾ, ਮੈਂ ਉਹਨੂੰ ਸ਼ਾਬਾਸ਼ੀ ਦਿਆਂਗਾ ਉਹਦੀ ਪਰਵਰਿਸ਼ ਅਤੇ ਉਹਦੀ ਸਾਰੀ ਗੱਲਬਾਤ ਦੇ ਉੱਤੇ। ਅਤੇ ਹੋਰ ਮੇਰੇ ਕੋਲ ਇਹਦੇ ਤੋਂ ਮੇਰੇ ਕੋਲ ਕੋਈ ਅਲਫਾਜ਼ ਨਹੀਂ ਹੈਗੇ, ਯਕੀਨ ਕਰੋ, ਕਿਉਂਕਿ ਮੈਂ ਇਹਦੇ 'ਤੇ ਖੁਦ ਬੜਾ ਪਰੇਸ਼ਾਨ ਹੈ ਇਹ ਜੋ ਵੀ ਉਹਨਾਂ ਦੇ ਨਾਲ ਹੋਇਆ। ਅੱਗੋਂ ਨਵਾਜ਼ ਸ਼ਰੀਫ ਦੀ ਹਕੂਮਤ ਹੁੰਦੀ ਅਤੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਹਕੂਮਤ ਖਤਮ ਹੋ ਜਾਣੀ ਸੀ। ਉਹਨਾਂ ਦਾ ਟਰੈਕ ਰਿਕਾਰਡ ਇਹ ਹੈ, ਇਹ ਜਵੇਦ ਚੌਧਰੀ ਸਾਹਿਬ ਨੇ ਕਿਹਾ। ਅੱਗੋਂ ਆਮਰ ਇਲਿਆਸ ਰਾਣਾ ਸਾਹਿਬ ਨੇ ਕਿਹਾ ਵੀ ਸ਼ੇਖ ਰਸ਼ੀਦ ਸਾਹਿਬ ਦਾ ਗੇਟ ਨੰਬਰ 4 ਦੇ ਉੱਤੇ ਕਬਜ਼ਾ ਸੀ ਅਤੇ ਹੁਣ ਉੱਥੇ ਇਕੱਲੇ ਸ਼ਹਿਬਾਜ਼ ਸ਼ਰੀਫ ਦਾ ਕਬਜ਼ਾ ਹੈ ਅਤੇ ਬਾਕੀਆਂ ਦਾ ਉਹਨਾਂ ਨੇ ਸ਼ੇਖ ਰਸ਼ੀਦ ਵਗੈਰਾ ਦਾ ਉੱਥੇ ਐਂਟਰੀ ਬੰਦ ਕਰ ਦਿੱਤੀ ਹੈ। ਠੀਕ ਹੈ ਨਾ, ਸ਼ੇਖ ਰਸ਼ੀਦ ਦੇ ਉੱਤੇ ਗੇਟ ਉਹ ਬੰਦ ਕਰ ਦਿੱਤਾ ਉਹਨਾਂ ਨੇ ਕਿਹਾ। ਗੇਟ ਨੰਬਰ 4 ਜਿਹੜਾ GHQ ਦਾ ਹਵਾਲਾ ਦਿੰਦੇ ਨੇ, ਉਹਦੇ 'ਤੇ ਜਵੇਦ ਚੌਧਰੀ ਸਾਹਿਬ ਨੇ ਕਿਹਾ ਵੀ ਨਹੀਂ ਇਸ ਤਰ੍ਹਾਂ ਨਹੀਂ ਹੈ। ਸ਼ਹਿਬਾਜ਼ ਸ਼ਰੀਫ ਨੇ ਗੇਟ ਹੀ ਪੁੱਟ ਲਿਆ, ਗੇਟ ਪੁੱਟ ਕੇ ਉਹ ਵਜ਼ੀਰ ਆਜ਼ਮ ਹਾਊਸ ਲੈ ਆਏ ਨੇ ਤਾਂ ਕਿ ਕੋਈ ਹੋਰ ਜਾ ਹੀ ਨਾ ਸਕੇ ਉਸ ਗੇਟ 'ਤੇ। ਉਹਨਾਂ ਕਿਹਾ ਉਹਨਾਂ ਕੰਮ ਹੀ ਮੁਕਾਤਾ, ਮੁਹਾਵਰਤਨ ਗੱਲਾਂ ਹੋ ਰਹੀਆਂ ਨੇ, ਜ਼ਾਹਿਰ ਗੇਟ 'ਤੇ ਨਹੀਂ ਪੁੱਟ ਲੈਣਾ। ਉਹਨਾਂ ਦੇ ਕਹਿਣ ਦਾ ਮਤਲਬ ਹੈ ਉਹ ਜਿਹੜਾ ਗੇਟ ਨੰਬਰ 4 ਸ਼ੇਖ ਰਸ਼ੀਦ ਸਾਹਿਬ ਦਾ ਸੀ, ਉੱਥੇ ਆਮਰ ਇਲਿਆਸ ਰਾਣਾ ਸਾਹਿਬ ਨੇ ਕਿਹਾ ਵੀ ਹੁਣ ਕਬਜ਼ਾ ਹੈ ਸ਼ਹਿਬਾਜ਼ ਸ਼ਰੀਫ ਦਾ। ਉਹਨਾਂ ਕਿਹਾ ਨਹੀਂ, ਉਹ ਕਬਜ਼ਾ ਸ਼ਬਜ਼ਾ ਉਹਨਾਂ ਦਾ ਕੋਈ ਨਹੀਂ, ਉਹਨਾਂ ਗੇਟ ਹੀ ਪੁੱਟ ਲਿਆਂਦਾ। ਉਹਨੂੰ ਸ਼ਹਿਬਾਜ਼ ਸ਼ਰੀਫ ਸਾਹਿਬ ਉਹਨੂੰ ਵਜ਼ੀਰ ਆਜ਼ਮ ਹਾਊਸ ਲੈ ਆਏ ਨੇ, ਉੱਥੇ ਹੀ ਚੌਕੀਦਾਰੀ ਕਰਦੇ ਨੇ ਜਾਂ ਜੋ ਵੀ ਕਰਦੇ ਨੇ। ਲਓ ਜੀ, ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।